अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ। ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ। ਲੋ ਜੀ ਕਹਾਣੀ ਜਿਹੜੀ ਚੱਲ ਰਹੀ ਹੈ ਉਹ ਚੱਲ ਰਹੀ ਹੈ ਇੱਕ ਲਿਟਲ ਲੌਸਟ ਪੈਂਗੁਇਨ ਦੀ। ਪੈਂਗੁਇਨ ਜਿਹੜਾ ਕਿ ਆਪਣੇ ਇੱਕ ਗੋਲ ਨਾਲ ਜਾ ਰਿਹਾ ਸੀ ਸਮੁੰਦਰ ਦੀ ਤਰਫ ਤੇ ਸਾਰੇ ਸਮੁੰਦਰ 'ਚ ਛਲਾਂਗ ਮਾਰ ਕੇ ਨਿਕਲ ਰਹੇ ਸੀ ਤੇ ਉਹ ਕੱਲਾ ਪੈਂਗੁਇਨ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਆਇਆ, ਉਹ ਟੁਰ ਪਿਆ ਜਨਾਬ ਪੁੱਠੀ ਸਾਈਡ 'ਤੇ, ਮਤਲਬ ਉਹ ਪਹਾੜਾਂ ਵਾਲੀ ਸਾਈਡ 'ਤੇ ਟੁਰ ਪਿਆ ਜਿੱਥੇ ਨਾ ਪੈਂਗੁਇਨ ਦੀ ਜ਼ਾਤ, ਹਾਂ ਵੈਸੇ ਤਾਂ ਬੰਦਾ ਨਾ ਬੰਦੇ ਦੀ ਜ਼ਾਤ ਹੁੰਦੀ ਹੈ ਲੇਕਿਨ ਉਹ ਪੈਂਗੁਇਨ, ਇਸ ਕਰਕੇ ਉਹ ਉਸ ਰਾਹ 'ਤੇ ਚੱਲ ਪਿਆ ਜਿੱਥੇ ਕੋਈ ਪੈਂਗੁਇਨ ਨਹੀਂ ਸੀ, ਕੋਈ ਸ਼ਿਕਾਰ ਨਹੀਂ ਸੀ, ਭੁੱਖਾ ਮਰਨਾ ਸੀ ਉਹਨੇ, ਉੱਥੇ ਬੇੜੇ ਉਹਦੇ ਗਰਕ ਹੋਣੇ ਸੀ। ਹਾਂ ਮੇਰਾ ਮਤਲਬ ਹੈ ਕਿ ਉਹ ਪੈਂਗੁਇਨ ਉਹਦੇ ਨਾਲ ਟੁਰ ਪਿਆ। ਹੁਣ ਉਹ ਜਿਹੜਾ ਬੰਦਾ ਡਾਕੂਮੈਂਟਰੀ ਬਣਾ ਰਿਹਾ ਸੀ ਉਹਦੇ ਲਈ ਬੜੀ ਹੈਰਾਨਗੀ ਦਾ ਪ੍ਰੋਗਰਾਮ ਸੀ। ਯਾਰ ਇਹ ਕੀ ਹੋ ਰਿਹਾ, ਯਾਰ ਇਹ ਕੀ ਸਿਸਟਮ ਬਣ ਗਿਆ, ਮਤਲਬ ਇਹ ਸਾਰੇ ਉੱਧਰ ਜਾ ਰਹੇ ਸਮੁੰਦਰ, ਇਹ ਜਿਹੜਾ ਟੁਰ ਪਿਆ ਕਿਤੇ ਹੋਰ ਪਹਾੜਾਂ ਵਾਲੀ ਸਾਈਡ 'ਤੇ, ਇਹ ਕੀ ਇਹਨੂੰ ਕੋਈ ਹਾਈਕਿੰਗ ਦਾ ਸ਼ੌਕ ਹੈ ਜਾਂ ਕੀ ਸੁਝੀ ਇਹਦੇ ਦਿਮਾਗ 'ਚ ਕੀ ਆ ਗਈ ਇਹਦੇ 'ਚ ਕਿ ਵੀ ਉੱਧਰ ਚੱਲ ਪਿਆ। ਹੁਣ ਉਹ ਬੜਾ ਪਰੇਸ਼ਾਨ, ਉਹ ਜਿਹੜੀ ਆ ਰਹੀ ਹੈ ਸਾਰੀ ਵੀਡੀਓ ਵੀ ਤੁਹਾਡੇ ਸਾਹਮਣੇ ਕਿ ਪੈਂਗੁਇਨ ਜਿਹੜਾ ਟਿਮ ਕਰਦਾ ਉਹ ਜਾ ਰਿਹਾ, ਉਹ ਕੋਈ ਕਹਿ ਰਹੇ ਨੇ ਕਿ ਬਈ ਉਹਦਾ ਹੋ ਗਿਆ ਦਿਮਾਗ ਖਰਾਬ। ਹਾਂ ਉਹਨੂੰ ਸਮਝ ਆਈ ਕਿ ਬਈ ਆ ਮੈਂ ਇੱਥੇ ਨਹੀਂ ਰਹਿ ਸਕਦਾ, ਮੇਰੀ ਬੱਸ ਹੋ ਗਈ, ਮੈਂ ਪਹਾੜਾਂ ਜਾ ਕੇ ਰਵਾਂਗਾ। ਜਿੱਦਾਂ ਆਪਣੇ ਕੋਈ ਲੋਕ ਲੋਟਾ ਲੈ ਕੇ ਨਿਕਲ ਜਾਂਦੇ ਜੰਗਲਾਂ ਨੂੰ ਕਿ ਬਈ ਬਸ ਬੜੀ ਹੋ ਗਈ ਇਸ ਦੁਨੀਆ ਤੋਂ, ਆਵਾਜ਼ਾਰੀ ਹੋ ਗਈ, ਹੁਮਾ ਨਿਕਲ। ਲੇਕਿਨ ਕੋਈ ਕਹਿ ਰਿਹਾ ਕਿ ਬਈ ਹੋ ਸਕਦਾ ਉਹਦੀ ਬੁੱਢੀ ਨਾਲ ਲੜਾਈ ਹੋ ਗਈ ਹੈ, ਬੁੱਢੀ ਨੇ ਉਹਨੂੰ ਕੁੱਟ ਛੱਡਿਆ ਫੜ ਕੇ। ਹਾਂ ਹੁਣ ਤਾਂ ਲਾ ਵੀ ਬਣ ਗਏ ਨੇ, ਨਵੇਂ ਕਾਨੂੰਨ ਪਾਕਿਸਤਾਨ 'ਚ ਆ ਰਹੇ ਨੇ ਕਿ ਵੀ ਬੁੱਢੀ ਨੂੰ ਅਗਰ ਤੁਸੀਂ ਘੂਰ ਕੇ ਵੀ ਦੇਖਿਆ ਤਾਂ ਤੁਹਾਡੇ 'ਤੇ ਪਰਚਾ ਆ ਜਾਣਾ। ਉਹ ਇਹਤਿਆਤ ਕਰਿਆ ਜੇ ਹੁਣ। ਹਾਂ ਉਹ ਗਏ ਜ਼ਮਾਨੇ, ਹਾਂ ਜਦੋਂ ਤੁਸੀਂ ਜਿਹੜਾ ਨਾ ਰੋਪ ਪਾ ਲੈਂਦੇ ਸੀ ਬੁੱਢੀਆਂ 'ਤੇ, ਯੂੰ ਨਹੀਂ, ਅਗਲੀ ਨੇ ਫੌਰਨ ਜਾ ਕੇ ਪਰਚਾ ਕਟਵਾ ਦੇਣਾ, ਤੁਹਾਨੂੰ ਚੁੱਕ ਕੇ ਲੈ ਜਾਣਾ ਉੱਥੇ 5 ਫਿੱਟ ਹੋਣਾ ਤੁਹਾਡੇ 'ਤੇ। ਹਾਂ ਹੁਣ ਤਾਂ ਛੋਟੀ ਜਿਹੀ ਵੀ ਗੱਲ ਹੋਈ ਤਾਂ ਉਹਨੇ ਪੁਲਿਸ ਬੁਲਾਉਣੀ, ਬੁੱਢੀ ਨੇ ਕਹਿ ਲੈ ਚੁੱਕੇ ਨੇ, ਘੂਰ ਰਿਹਾ ਮੈਨੂੰ, ਪਤਾ ਨਹੀਂ ਅਜੀਬੋ ਗਰੀਬ ਕਿਸਮ ਦੇ ਲਾਅ ਜਿਹੜੇ ਆ ਉਹ ਇਹਨਾਂ ਨੇ ਕਰ ਛੱਡੇ। ਉਹ ਕੋਈ ਕਹਿ ਰਿਹਾ ਸੀਗਾ ਕਿ ਬਈ ਉਹ ਹੁਣ ਬੁੱਢੀ ਨਾਲ ਉਹਦੀ ਹੋ ਗਈ ਲੜਾਈ ਅਤੇ ਉਹਨਾਂ ਨੂੰ ਕਿੱਕ ਮਾਰ ਕੇ ਤੇ ਘਰੋਂ ਕੱਢ ਦਿੱਤਾ ਹੋਣਾ, ਅਤੇ ਉਹ ਕਹਿੰਦਾ ਹੋਣਾ ਚਲੋ ਫਿਰ ਮੈਂ ਸਮੁੰਦਰ ਵਿੱਚ ਵੀ ਨਹੀਂ ਜਾਂਦਾ, ਆਹ ਲਓ ਪੜੋ ਮੈਂ ਉੱਧਰ ਨੂੰ ਚੱਲਾਂ। ਇਹ ਬਿਲਕੁਲ ਉੱਦਾਂ ਹੀ ਆ ਜਿੱਦਾਂ ਮੇਰੀ ਕੋਈ ਲੜਾਈ ਹੋ ਜਾਏ ਘਰ ਦੇ ਵਿੱਚ, ਹਾਂਜੀ, ਅਤੇ ਮੈਨੂੰ ਹੋਰ ਕੋਈ ਨਾ ਸੁੱਝੇ ਕੰਮ ਅਤੇ ਦਿਲ ਟੁੱਟਿਆ ਹੋਵੇ, ਝਾੜਾਂ ਪੈ ਰਹੀਆਂ ਹੋਣ, ਅਤੇ ਮੈਂ ਇੱਕੋ ਹੀ ਗੱਲ ਕਰਦਾ ਵਾਂ, ਮੈਂ ਲੈਪਟਾਪ ਖੋਲ੍ਹਦਾ ਵਾਂ ਅਤੇ ਖੋਲ੍ਹ ਕੇ ਮੈਂ ਟਿਕਟ ਬੁੱਕ ਕਰਨ ਦੀ ਕੋਸ਼ਿਸ਼ ਕਰਦਾ ਪਾਕਿਸਤਾਨ ਦੀ, ਨਾਲੇ ਮੈਂ ਦੱਸ ਦਿੰਦਾ ਕਿ ਵੀ ਮੈਂ ਚੱਲਿਆ ਪਾਕਿਸਤਾਨ, ਨਾਲ ਹੀ ਸੁਲ੍ਹਾ ਹੋ ਜਾਂਦੀ। ਮਤਲਬ ਵੀ ਪਾਕਿਸਤਾਨ ਗਿਆ ਤਾਂ ਕਿੱਥੇ ਲੱਭਣਾ, ਗਿਆ ਅਤੇ ਫਿਰ ਗਿਆ, ਹਾਂ ਏਅਰਪੋਰਟ 'ਤੇ ਗਾਇਬ ਹੋ ਜਾਣਾ, ਬੰਦਾ ਨਹੀਂ ਲੱਭਣਾ। ਫਿਰ ਉਹ ਫਿਰ ਜਿਹੜਾ ਨਾ ਉਹ ਫਿਰ ਮੈਂ ਸ਼ਾਇਦ ਉਹ ਸੋਚ ਰਿਹਾ ਹੋਣਾ ਕਿ ਵੀ ਮੈਂ ਉੱਧਰ ਨੂੰ ਨਿਕਲ ਜਾਵਾਂਗਾ, ਸ਼ਾਇਦ ਕੋਈ ਬੁੱਢੀ ਪਿੱਛੇ ਆਵੇ, ਆ ਕੇ ਤੇ ਮਨਾ ਕੇ ਵਾਪਸ ਲੈ ਜਾਵੇ। ਹਾਂ ਕਿ ਵੀ ਕਿੱਥੇ ਰੁਸਿਆ ਫਿਰਦਾ, ਇੱਥੇ ਮਰਨਾ ਤੂੰ, ਕਿੱਥੇ ਚੱਲਣਾ ਤੂੰ। ਹੋ ਸਕਦਾ ਕਿ ਲੜ ਕੇ ਬੁੱਢੀ ਨਾਲ ਨਿਕਲਿਆ ਹੋਇਆ ਪੈਂਗੁਇਨ, ਲੇਕਿਨ ਬਾਬਾ ਜੀ ਕਹਿੰਦੇ ਕਿ ਸਾਰੀਆਂ ਗੱਲਾਂ ਗਲਤ ਨੇ। ਹਾਂ ਬਿਲਕੁਲ ਗੱਲ, ਇਹੋ ਜਿਹੀ ਕੋਈ ਗੱਲ ਨਹੀਂ, ਐਵੇਂ ਜਿਹੜੀਆਂ ਨਾ ਕਹਾਣੀਆਂ ਬਣਾਈਆਂ, ਅਸਲ ਗੱਲ ਕੁਛ ਹੋਰ ਹੈ। ਉਹ ਫਿਰ ਮੈਂ ਪੁੱਛਿਆ ਬਾਬਾ ਜੀ ਨੂੰ, ਮੈਂ ਕਿਹਾ ਬਾਬਾ ਜੀ ਅਸਲ ਗੱਲ ਕੀ ਹੈ? ਬਾਬਾ ਜੀ ਕਹਿੰਦੇ ਪੈਂਗੁਇਨ ਬੜਾ ਸਿਆਣਾ। ਮੈਂ ਕਿਹਾ ਬਾਬਾ ਜੀ ਸਿਆਣਾ? ਬਾਬਾ ਜੀ ਕਹਿੰਦੇ ਦੇਖ ਪੈਂਗੁਇਨ ਦੂਜਿਆਂ ਦੇ ਨਾਲ, ਆਪਣੇ ਸਾਥੀਆਂ ਦੇ ਨਾਲ ਉਹ ਗੋਲ 'ਚ ਚੱਲਦਾ ਰਹਿੰਦਾ, ਛਾਲ ਮਾਰ ਦਿੰਦਾ ਸਮੁੰਦਰ 'ਚ, ਆਪਣੀ ਜ਼ਿੰਦਗੀ ਬਸਰ ਕਰਦਾ ਰਹਿੰਦਾ, ਅਤੇ ਉਹਨੂੰ ਇੰਨੀ ਹਾਈਪ, ਕਿੱਥੋਂ ਇੰਨੀ ਹਾਈਪ ਮਿਲਣੀ ਸੀ, ਉਹ ਕਿੱਥੋਂ ਇੱਕਦਮ ਜਿਹੜਾ ਨਾ ਆਪਣਾ ਉਹਦੀ ਮਸ਼ਹੂਰੀ ਹੋਣੀ ਸੀ। ਮੈਂ ਕਿਹਾ ਬਾਬਾ ਜੀ ਉਹਨੂੰ ਕੀ ਫਾਇਦਾ ਮਸ਼ਹੂਰੀ ਦਾ, ਉਹ ਤਾਂ ਮਰ ਖੱਪ ਗਿਆ ਹੋਣਾ ਵਾ। ਬਾਬਾ ਜੀ ਕਹਿੰਦੇ ਨਹੀਂ ਉਹ ਸਿਆਣਾ ਸੀਗਾ। ਹੋਇਆ ਇੰਝ ਕਿ ਪੈਂਗੁਇਨ ਜਦੋਂ ਨਿਕਲਿਆ ਪਹਾੜਾਂ ਵਾਲੇ ਪਾਸੇ, ਅਤੇ ਆਹ ਜਿਹੜਾ ਪਿੱਛੇ ਕੈਮਰਾਮੈਨ ਸੀ ਉਹ ਥੋੜ੍ਹੀ ਦੂਰ ਤੱਕ ਸਾਥ ਚੱਲਿਆ, ਉਹਨੂੰ ਸਮਝ ਆ ਗਈ ਕਿ ਇਹ ਆਪ ਤੇ ਮਰੇਗਾ ਪੈਂਗੁਇਨ, ਇਹ ਮੈਨੂੰ ਵੀ ਮਰਵਾਏਗਾ। ਹਾਂ ਉਹ ਨਹੀਂ ਗਿਆ ਉਹਦੇ ਪਿੱਛੇ, ਕਿਉਂਕਿ ਉਹਨੂੰ ਸਮਝ ਆ ਰਹੀ ਸੀ ਕਿ ਲੋ ਜੀ ਆ ਮਿਸ਼ਨ ਤਮਾਮ ਹੈ ਇਹਦਾ, ਉਹ ਮੁੜ ਗਿਆ। ਬਾਬਾ ਜੀ ਕਹਿੰਦੇ ਫਿਰ ਮੈਂ ਉਹਦੇ ਪਿੱਛੇ ਭੇਜਿਆ ਆਪਣੇ ਮੋਕਲ। ਮੈਂ ਕਿਹਾ ਓਏ ਹੋਏ, ਬਾਬਾ ਜੀ ਕੋਲ ਮੋਕਲ ਵੀ ਹੈ, ਬਾਬਾ ਜੀ ਤਵੀਜ਼ ਧਾਗੇ ਵਾਲਾ ਕੰਮ ਹੀ ਕਰਦੇ ਆ, ਪੀਰ ਵੀ ਨੇ ਬਾਬਾ ਜੀ। ਬਾਬਾ ਜੀ ਕਹਿੰਦੇ ਮੈਂ ਮੋਕਲ ਪਿੱਛੇ ਲਾਤੇ, ਮੈਂ ਕਿਹਾ ਜਾਓ ਪਤਾ ਕਰਕੇ ਆਓ ਉਹ ਪੈਂਗੁਇਨ ਗਿਆ ਕਿੱਧਰ ਨੂੰ ਆ, ਕੀ ਹਿਸਾਬ ਤਾ ਹੋਇਆ। ਅਤੇ ਬਾਬਾ ਜੀ ਕਹਿੰਦੇ ਮੇਰੇ ਮੋਕਲ ਗਏ ਜਨਾਬ, ਪਹੁੰਚ ਗਏ ਫੌਰਨ ਹੀ, ਅਤੇ ਪਹੁੰਚ ਕੇ ਉੱਥੇ ਜਨਾਬ ਉਹਨਾਂ ਨੇ ਕੀਤਾ ਪਿੱਛਾ ਉਸ ਪੈਂਗੁਇਨ ਦਾ। ਬਾਬਾ ਜੀ ਕਹਿੰਦੇ ਉਹ ਪੈਂਗੁਇਨ ਚੱਲਦਾ
ਬਾਬਾ ਜੀ ਕਹਿੰਦੇ ਉਹ ਫਿਰ ਪਹੁੰਚਿਆ ਗੇਟ ਨੰਬਰ 4 GHQ ਰਾਵਲਪਿੰਡੀ। ਮੈਂ ਕਿਹਾ ਆਹ ਕੀ ਹੈ? ਬਾਬਾ ਜੀ ਕਹਿੰਦੇ ਆਹੀ ਤਾਂ ਪੈਂਗੁਇਨ ਆ ਜਿਹੜਾ ਉਧਰ ਨੂੰ ਬਾਬਾ ਜੀ ਕਹਿੰਦੇ ਉਹ ਸਮਝੀ ਨਹੀਂ ਗੱਲ। ਹਾਂ, ਉਹ ਜਦੋਂ ਗਿਆ ਉੱਥੋਂ ਪਿੱਛੇ ਜਹਾਜ਼ ਖਲੋਤਾ ਸੀ ਇੱਕ ਪਿੰਡੀ ਵਾਲਿਆਂ ਦਾ। ਹਾਂ, ਉਹ ਫੋਨ ਕਰਕੇ ਉਹਨਾਂ ਨੂੰ ਗਿਆ ਸੀ ਕਿ ਮੈਂ ਆ ਰਿਹਾ, ਇੱਧਰੋਂ ਨਿਕਲਾਂਗਾ ਮੈਂ। ਤੇ ਬਾਬਾ ਜੀ ਕਹਿੰਦੇ ਉਹ ਜਾ ਕੇ ਉੱਥੇ ਬੋਟ ਚੱਟ ਰਿਹਾ ਹੁਣ ਪੈਂਗੁਇਨ। ਮੈਂ ਕਿਹਾ ਬਾਬਾ ਜੀ ਹੁਣ ਆਹ ਪੈਂਗੁਇਨ ਸਮਝ ਤੇ ਆਉਂਦੀ, ਲੇਕਿਨ ਹੁਣ ਇੱਕੋ ਹੀ ਆਪਣੀ ਜ਼ਾਤ ਦਾ ਇਕੱਲਾ ਹੀ ਪੈਂਗੁਇਨ ਆ, ਤੇ ਇਹਦਾ ਹੁਣ ਉੱਥੇ ਦਿਲ ਕਿਵੇਂ ਲੱਗੇਗਾ? ਜਿੱਥੇ ਪਿੰਡੀ ਦੇ ਵਿੱਚ ਤੁਸੀਂ ਕਹਿ ਲਓ ਉੱਥੇ ਤਾਂ ਉਹ ਲਗੜ ਬਗੜ ਨੇ ਸਾਰੇ, ਉਹ ਕਿੱਦਾਂ ਦਿਲ ਲਾਉਣਗੇ? ਉਹ ਖਾ ਪੀ ਜਾਣਗੇ। ਬਾਬੇ ਕਹਿੰਦੇ ਨਹੀਂ, ਇਹ ਬੜਾ ਕਰਪਟ ਕਿਸਮ ਦਾ ਪੈਂਗੁਇਨ ਹੈ, ਬੜਾ ਲਾਡਲਾ ਉਹਨਾਂ ਦਾ, ਤੇ ਇਹਦੀ ਖਾਤਰ ਉਹਨਾਂ ਨੇ ਆਪਣਾ ਇੱਕ ਪੈਂਗੁਇਨ ਵੀ ਛੱਡਿਆ। ਮੈਂ ਕਿਹਾ ਹੈ ਆਪਣਾ ਪੈਂਗੁਇਨ ਕਿਹਦਾ? ਬਾਬੇ ਕਹਿੰਦੇ ਉਹਨਾਂ ਦਾ, ਪਿੰਡੀ ਵਾਲਿਆਂ ਨੇ ਆਪਣਾ ਵੀ ਇੱਕ ਪੈਂਗੁਇਨ ਰੱਖਿਆ, ਉਹ ਜਿਹੜਾ ਆ ਕੇ ਝੂਠ ਨਹੀਂ ਬੋਲਦਾ ਦਿਨ ਰਾਤ। ਹਾਏ ਹਾਏ ਹਾਏ। ਬਾਬਾ ਜੀ ਕਹਿੰਦੇ ਪੈਂਗੁਇਨ ਉਹਦਾ ਦਿਲ ਲਾਈ ਰੱਖਦਾ, ਇਹ ਹੁਣ ਉਹਦੇ ਨਾਲ ਖੇਡਦਾ, ਇਹਨੂੰ ਹੱਸਦਾ ਹਸਾਉਂਦਾ, ਉਹਦੀਆਂ ਤਾਰੀਫਾਂ ਕਰਦਾ, ਤੇ ਸਾਰੇ ਜ਼ਮਾਨੇ ਨੂੰ ਦੱਸਦਾ ਕਿ ਵੀ ਆਹ ਜਿਹੜਾ ਪੈਂਗੁਇਨ ਅਸੀਂ ਲਾਇਆ ਨਾ ਤੁਹਾਡੇ ਸਾਹਮਣੇ, ਆਹ ਸਾਡੇ ਹੀ ਪੈਂਗੁਇਨ ਆ, ਕਮਾਲ ਪੈਂਗੁਇਨ ਆ, ਔਰ ਉਹਦਾ ਦਿਲ ਵੀ ਲਾਈ ਰੱਖਦਾ, ਤੇ ਆਪ ਵੀ ਜਿਹੜਾ ਨਾ ਝੂਠੋ ਝੂਠ 47 ਕਰੀ ਰੱਖਦਾ ਸਾਰਾ ਪ੍ਰੋਗਰਾਮ। ਮੈਂ ਕਿਹਾ ਯਾਰ ਬਾਬਾ ਜੀ ਆ ਪੈਂਗੁਇਨ ਕਿੱਥੋਂ ਆਇਆ, ਕਿੱਥੋਂ ਆ ਗਿਆ ਪੈਂਗੁਇਨ? ਦੇਖਿਆ ਦੇਖਿਆ ਲੱਗਦਾ। ਬਾਬਾ ਜੀ ਕਹਿੰਦੇ ਦੇਖਿਆ ਹੋਣਾ, ਉਹ ਬਿਲਾਲ AI ਵਾਲਾ, ਉਹਨੇ ਕੋਈ ਬਣਾਈ ਹੈ AI ਵੀਡੀਓ। ਕੀ ਬਣਾਈ ਹੈ, ਉਹ ਕੀ ਕਹਿ ਰਿਹਾ ਪੈਂਗੁਇਨ, ਇਹ ਤੁਸੀਂ ਆਪ ਦੇਖ ਲਓ। मुझे लगता है कि मैं भी पेंगुइन हूँ। अकेला तनहा नकल जाता हूँ जमाने के खिलाफ। अकेला अपने आप को रियासत समझ बीतता हूँ। अकेला पूरे मलिक के सोशल मीडिया के खिलाफ लगता हूँ और एस को कंट्रोल करना चाहता हूँ। और तो अब अकेले तनहा यूट्यूबर्स को बिलाकर बोला है कि जो भी करो बस आवाम की तवज्जो फ़लस्तीन गज़ा की तरफ से हटाओ, बस पता ना चले कि हम इसराइल के साथ। AI ਵਾਲੇ ਵੀ ਠੀਕ ਠਾਕ ਚਿਤਰੋਲ ਕਰਦੇ ਆ ਬਈ, ਬਹੁਤ ਚਿਤਰੋਲ ਕਰਦੇ ਆ ਐਕਚੁਅਲੀ। ਤਾਂ ਇਹ ਉਹ ਮੇਰਾ ਮਤਲਬ ਹੈ ਕਿ ਪੈਂਗੁਇਨ ਦੀ ਸਟੋਰੀ ਸੀਗੀ, ਕਹਾਣੀ ਜਿਹੜੀ ਕਿ ਪੂਰੀ ਮੰਜ਼ਰੇ ਆਮ ਤੇ ਉਹ ਤੁਹਾਨੂੰ ਕਿਤੋਂ ਹੋਰ ਨਹੀਂ ਲੱਭਣੀ। ਉਹ ਇੱਥੇ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਜੁੱਤੀਆਂ ਚੱਟ ਰਿਹਾ ਪੈਂਗੁਇਨ ਤੇ ਪਿੰਡੀ ਦੇ ਵਿੱਚ, ਤੇ ਜਿਹੜਾ ਪੈਂਗੁਇਨ ਉਹਨਾਂ ਨੇ ਨਾਲ ਲਾਇਆ ਉਹ ਝੂਠੋ ਝੂਠ 47 ਬੋਲ ਰਿਹਾ। ਆਹ ਸਾਰੀ ਪੈਂਗੁਇਨ ਦੀ ਸਟੋਰੀ ਸੀਗੀ ਜਨਾਬ। ਤੇ ਉਹਦੇ ਬਾਅਦ ਜਨਾਬ ਆ ਜਿਹੜਾ ਆਪਣਾ ਮੁੰਨਾ ਜੱਦੀ ਦਾ ਇਹ, ਤੇ ਉਹ ਜਿਹੜਾ ਉਹ ਬਗੈਰਤ ਬੇਸ਼ਰਮ ਆਦਮੀ, ਉਹ ਹੁਣ ਕੁਛ ਕਹਿ ਰਿਹਾ। ਉਹ ਕੀ ਕਹਿ ਰਿਹਾ ਤੁਹਾਨੂੰ ਯਾਦ ਹੈ? ਜਿਹੜੇ ਹੁਣ ਕਿ ਯੂਟਿਊਬਰ ਨਾਲ ਮੁਲਾਕਾਤ ਕੀਤੀ ਆ, ਉਹ ਝੂਠੇ ਪੈਂਗੁਇਨ ਨੇ, ਡੀਜੇ ਵਾਲਾ ਪੈਂਗੁਇਨ ਜਿਹੜਾ, ਉਹਨੇ ਜਿਹੜੀ ਮੁਲਾਕਾਤ ਕੀਤੀ ਹੈ ਯੂਟਿਊਬਰ ਬੁਲਾ ਕੇ ਕੁਛ, ਤੇ ਉਹਦੇ ਬਾਰੇ 'ਚ ਕੁਛ ਕਹਿ ਰਿਹਾ ਮੁੰਨਾ ਜੱਦੀ ਦਾ। ਔਰ ਮੁੰਨਾ ਜੱਦੀ ਦਾ ਕੀ ਕਹਿ ਰਿਹਾ? कहता है जो DGISPR से मुलाकात हुई और जो ब्रीफिंग थी, मैं बहुत सी ब्रीफिंग्स में नहीं गया और ना जा सका क्योंकि मसरूफियत की वजह से बहुत मुश्किल होता है। तो मैंने जो ख़बर बहुत पहले दी थी कि आज की इस्टेब्लिशमेंट इमरान खान से नफ़रत करती है, मिलने वाले यूट्यूबर्स को भी समझ आ गई है कि वही मौक़िफ़ है जो पहले था। हाँ जी, ये हुण दस रहा, हुण की कोशिश कर रहा दस, ये कह रहा कि जो मैं पहले किया सीगा कि भी कंपनी इमरान खान नाल बहुत नफरत करती आ जिहड़े यूट्यूब, मैं तो गया नहीं कहता उत्थे, लेकिन जिहड़े यूट्यूबर्स गए आ, इन्होंने भी समझ आ गई होगी कि मैं सच कह रहा सी, मैनूं पहले ही पता सी जो तुहानूं हुण पता। तो ये हुण जिहड़ा ना मैं बाबा जी ने पूछा कि बाबा जी समझाउण बारे लोकां नूं थोड़ा जिहा इहनूं ईजी करके दसो। तो बाबा जी कहंदे ईजी करके इदां मैं दस सकदा कि बई हुण जिहड़ी एक तवाइफ आ, मैं कहा बिल्कुल मुन्ना जद्दी का एक तवाइफ समझ लो तुसीं, बल्कि समझ कि लो है ही होई। हाँ, बाबे कहंदे हुण तवाइफ जिहड़ी आ वो जाके चुप करके जरनैल नाल सौ जांदी आ, ते जरनैल नाल सौंदी है ते दूजे दिन आके वीलॉग करके खबरां दिंदी आ कि बई आ फलाना 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 काम होया, वो ऐ सोच रहा, वो ऐ सोच रहा, आ सारियां खबरां दिंदा। ਹੁਣ ਆਪ ਹੀ ਆ ਕੇ ਰੋਜ਼ ਸੌਂਦਾ ਦਿੰਦਾ, ਕਿਸੇ ਨੂੰ ਕੋਈ ਪਤਾ ਨਹੀਂ ਬਈ ਕਿੱਥੋਂ ਆ ਰਹੀਆਂ ਖਬਰਾਂ, ਕੌਣ ਹੈ ਹੁਣ ਜਿਹੜੀ ਤਵਾਇਫ ਹੈ ਨਾ, ਉਹਨੂੰ ਮੌਕਾ ਮਿਲ ਗਿਆ।
ਹੁਣ ਕੋਈ ਹੋਰ ਕੁਛ ਤਵਾਇਫਾਂ ਉਹਦੇ ਨਾਲ ਸੁੱਤੀਆਂ ਜਰਨੈਲ ਨਾਲ ਜਾ ਕੇ, ਮੇਰਾ ਮਤਲਬ ਮੀਟਿੰਗ 'ਚ ਬੈਠੀਆਂ ਜਾ ਕੇ, ਤੇ ਉਹ ਜਿਹੜੀਆਂ ਖਬਰਾਂ ਆਈਆਂ ਲੈ ਕੇ ਆਈਆਂ ਨੇ ਜਰਨੈਲ ਕੋ, ਹੁਣ ਆ ਜਿਹੜੀ ਪੁਰਾਣੀ ਤਵਾਇਫ ਹੈ ਨਾ ਉਹਨਾਂ ਦੀ ਆਪਣੀ ਚਹੇਤੀ, ਹੁਣ ਉਹ ਆ ਕੇ ਮੇਕਅਪ ਮੁਕਅਪ ਕਰਕੇ ਆਪਣਾ ਹਿਸਾਬ ਕਿਤਾਬ ਲਾ ਕੇ ਦੱਸ ਰਹੀ ਆ ਸ਼ਰਮਾ ਕੇ ਕਿ ਦੇਖੋ ਮੈਂ ਜੋ ਕਿਹਾ ਸੀਗਾ ਕਿ ਜਰਨੈਲ ਐ ਸੋਚ ਰਿਹਾ। ਹੋਈ ਨਾ ਉਹੀ ਗੱਲ, ਆਹ ਤਵਾਇਫਾਂ ਵੀ ਉਹੀ ਕਹਿ ਰਹੀ, ਉਹ ਕਹਿਣ ਦੀ ਕੋਸ਼ਿਸ਼ ਕਰ ਰਹੀ ਆ ਕਿ ਵੀ ਦੇਖੋ ਮੇਰਾ ਜੋ ਤਾਲੁਕ ਜਰਨੈਲ ਨਾਲ ਹੈ ਨਾ, ਹਾਂ ਉਹ ਹੋਰ ਕਿਸੇ ਦਾ ਨਹੀਂ ਹੈ, ਦੇਖੋ ਮੈਂ ਪਹਿਲੇ ਹੀ ਖਬਰਾਂ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੀ ਹਾਂ। ਹੁਣ ਮੇਰਾ ਕਹਿਣਾ ਆ ਕਾਫੀ ਡਿਟੇਲ ਨਾਲ ਬਾਬਾ ਜੀ ਨੇ ਦੱਸਤਾ, ਹਾਂ ਓਪਨਲੀ। ਹੁਣ ਉਹ ਇਤਰਾ ਰਹੀ ਹੈ ਇਸ ਗੱਲ ਤੇ ਕਿ ਦੇਖੋ ਮੈਂ ਜਾ ਕੇ ਫਲਾਣੇ ਜਰਨੈਲ ਨਾਲ ਸੌਂਦੀ ਹਾਂ ਨਾ। ਇਹ ਵੀ ਸਬੂਤ ਮਿਲ ਗਿਆ ਹੁਣ ਕਿ ਭਈ ਆ ਤਵਾਇਫ ਆ ਜਿਹੜਾ ਮੁੰਨਾ ਜੱਦੀ ਦਾ ਆ ਤਵਾਇਫਗਿਰੀ ਕਰ ਰਿਹਾ, ਬਗੈਰਤੀ ਬੇਸ਼ਰਮੀ ਕਰ ਰਿਹਾ, ਇਹਦੇ ਸਹਾਫਤ ਦਾ ਕੋਈ ਲੈਣਾ ਦੇਣਾ ਨਹੀਂ, ਨਾ ਹੀ ਇਹ ਸਹਾਫੀ ਹੈ। ਇਹ ਆਪਣਾ ਕਿਰਾਏ ਦੀ ਤਵਾਇਫ ਆ ਜਿਹੜੀ ਜਾ ਕੇ ਸੋ ਜਾਂਦੀ ਆ, ਤੇ ਉਹ ਕੀਮਤ ਜਿਹੜੀ ਆ ਉਹ ਖਬਰਾਂ ਹੁੰਦੀਆਂ ਉਹ ਇਹਨੂੰ ਦੇ ਦਿੰਦੇ ਆ ਕਿ ਆ ਜਾ ਕੇ ਦੇ ਦੇ। ਤਾਂ ਹੁਣ ਕਹਿ ਰਹੇ ਕਿ ਕਨਫਰਮ ਹੋ ਗਿਆ ਹਿਸਾਬ ਕਿਤਾਬ ਸਾਰਾ। ਉਹ ਇੰਨੀ ਜੀ ਗੱਲ ਆ, ਹੋਰ ਕੋਈ ਗੱਲ ਨਹੀਂ। ਤਾਂ ਦੂਜੀ ਖਬਰ ਜਨਾਬ ਜਿਹੜੀ ਆ ਉਹ ਆਪਣਾ ਜਿਹੜਾ ਤੁਹਾਨੂੰ ਪਤਾ ਵਾ ਕਿ ਵੀ ਆ ਫੌਜਾਂ ਭੇਜ ਰਹੇ ਆਪਣੀਆਂ ਉੱਥੇ ਗਜ਼ਾ ਦੇ ਵਿੱਚ, ਜਿਹੜਾ ਮੁਆਹਿਦਾ ਕਰ ਦਿੱਤਾ ਸਾਰਾ ਕੁਝ, ਉਹ ਹੁਣ ਹਲਕਾ ਹਲਕਾ ਜਿਹੜਾ ਨਾ ਲੋਕਾਂ ਨੂੰ ਆਵਾਮ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਸਾਡੀ ਮਜਬੂਰੀ ਆ, ਦੇਖੋ ਆ ਟਰੰਪ ਜੇ ਅਸੀਂ ਨਾ ਕਰੀਏ ਤੇ ਟਰੰਪ ਸਾਨੂੰ ਤੁੰਨ ਕੇ ਰੱਖ ਦੇਗਾ, ਇਹ ਕਰ ਦੇਗਾ, ਉਹ ਕਰ ਦੇਗਾ। ਆ ਆਪਣੀ ਜਿਹੜੀ ਸਰਕਾਰੀ ਹਾਜਣ ਆ ਇਹ ਬਿਆਨੀਆਂ ਲੈ ਕੇ ਆਈ ਆ ਉਹਨਾਂ ਦਾ, ਹਾਂਜੀ ਕੰਪਨੀ ਵਾਲਿਆਂ ਦਾ, ਕਿ ਲੋ ਜੀ ਆ ਤੇ ਦੇਖੋ ਤੇ ਫਸੇ ਹੋਏ ਆ, ਮਜਬੂਰ ਹੈ, ਦੇਖੋ ਉਹ ਨਾ ਕਰਨ ਟਰੰਪ ਨੂੰ, ਤੇ ਟਰੰਪ ਉਹਨਾਂ ਦੀ ਜਿਹੜੀ ਨਾ ਢੋਲਕੀ ਫਾੜ ਕੇ ਰੱਖ ਦੇਵੇ। ਹਾਂ ਉਹ ਫਟੀ ਤਾਂ ਤੁਹਾਡੀ ਪਹਿਲੇ ਹੀ ਪੜੀ ਹੈ, ਹੋਰ ਕਿੰਨੀ ਕੁ ਫਾੜ ਦਊਗਾ। ਮੇਰਾ ਮਤਲਬ ਹੈ ਕਿ ਇਹ ਢੋਲਕੀ ਦਾ ਇਹ ਇਹਨਾਂ ਨੂੰ ਚਸਕਾ, ਇਹਨਾਂ ਨੂੰ ਇਹ ਕੋਈ ਮਜਬੂਰੀ ਨਹੀਂ ਕਿ ਇਹਨਾਂ ਨੂੰ ਚਸਕਾ ਵਜਵਾਨ ਦਾ ਢੋਲਕੀ। ਇਹ ਆਪ ਪੇਸ਼ ਕਰਦੇ ਨੇ ਜਾ ਕੇ ਟਰੰਪ ਨੂੰ ਕਿ ਸਰ ਜੀ ਆਹ ਵਜਾਓ, ਤੁਸੀਂ ਕਿੱਥੇ ਵਜਾਣ ਡੇ ਹੋ, ਤੁਹਾਨੂੰ ਪਤਾ ਲੱਗੇ ਕੋਈ ਸ਼ੈ ਵਜਾਈਏ, ਆਹ ਵਜਾਓ ਸਾਡੀ, ਪੇਸ਼ ਕਰਦੇ ਜਾ ਕੇ ਢੋਲਕੀ। ਉਹ ਫਿਰ ਲਾਜ਼ਮੀ ਗੱਲ ਉਹਨੇ ਤੇ ਵਜਾਣੀ, ਉਹ ਫਿਰ ਵਜਾ ਰਿਹਾ, ਉਹ ਵਜਾਉਂਦਾ ਤੇ ਇਹਨਾਂ ਨੂੰ ਮਜ਼ਾ ਵੀ ਆਉਂਦਾ, ਡਾਲਰ ਮਿਲਦੇ ਨੇ, ਮੈਂ ਫੈ ਫਲਾਨਾ ਟਿੰਗੜਾ। ਉਹ ਸਰਕਾਰੀ ਹਾਜਨ ਆ ਕੇ ਹੁਣ ਸਾਰਾ ਸਿਨੈਰੀਓ ਪੇਸ਼ ਕਰ ਰਹੀ ਆ ਕਿ ਜੀ ਆਹ ਸਾਰਾ ਹਿਸਾਬ ਕਿਤਾਬ ਹੈ। ਲੇਕਿਨ ਜਦੋਂ ਹੀ ਟਰੰਪ ਗਿਆ, ਐਵੇਂ 3 ਸਾਲ ਟਰੰਪ ਦੇ ਹੈ, ਹੋਰ ਟਰੰਪ ਗਿਆ ਤੇ ਉਦੋਂ ਬਾਹਰ ਆ ਜਾਣਗੇ। ਬਈ ਕਿੱਥੇ ਬਾਹਰ, ਜਿਹਨੂੰ ਇੱਕ ਵਾਰੀ ਆਦਤ ਪੈ ਜਾਵੇ ਵਜਵਾਨ ਦੀ ਢੋਲਕੀ। ਹਾਂ ਬਾਬਾ ਜੀ ਕਹਿੰਦੇ ਬਈ ਉਹ ਮਰਾਸੀ ਨੂੰ ਕੋਈ ਕਵੇ ਕਿ ਵੀ ਢੋਲਕੀ ਛੱਡ ਦੇ, ਉਹ ਕਦੀ ਵੀ ਨਾ ਛੱਡੇ। ਹਾਂ ਉਹਨੂੰ ਜਿੰਨਾ ਮਰਜ਼ੀ ਤੁਸੀਂ ਪੈਸਾ ਦੇ ਦਿਓ, ਜਿੰਨਾ ਮਰਜ਼ੀ ਡਾਲਰ ਦੇ ਦਿਓ, ਜੋ ਮਰਜ਼ੀ ਉਹਨੂੰ ਘਰ ਦੇ ਦਿਓ, ਜਾਇਦਾਦਾਂ ਦੇ ਦਿਓ, ਉਹਨੇ ਉਸੇ ਨਵੇਂ ਘਰ ਸਜਾ ਬਣਾ ਕੇ ਨਵੀਂ ਢੋਲਕੀ ਲਿਆ ਕੇ ਉੱਥੇ ਰੱਖ ਕੇ ਵਜਾਣੀ ਉਹਨੇ। ਮਰਾਸੀ ਹੈ ਨਾ, ਮਰਾਸੀਆਂ ਦਾ ਕੰਮ ਹੀ ਹੈ। ਬਾਬਾ ਜੀ ਕਹਿੰਦੇ ਇਹ ਵੀ ਮਰਾਸੀ ਨੇ ਕੰਮ, ਇਹਨਾਂ ਨੂੰ ਮਜ਼ਾ ਆਉਂਦਾ, ਇਹਨਾਂ ਨੂੰ ਸਵਾਦ ਆਉਂਦਾ। ਇਹ ਢੋਲਕੀ ਜਿਹੜੀ ਨਾ ਵਜਵਾਉਂਦੇ ਨੇ, ਹਾਂ ਬਲਕਿ ਆਪ ਵੀ ਨਹੀਂ ਵਜਾਉਂਦੇ, ਵਜਵਾਉਂਦੇ ਨੇ। ਮੈਂ ਕਿਹਾ ਬਾਬਾ ਜੀ ਆਪ ਇਹ ਆਵਾਮ ਦੀ ਵਜਾਉਂਦੇ ਨੇ। ਅਬੇ ਸਿੱਧੀ ਗੱਲ, ਇਹ ਆਵਾਮ ਦੀ ਵਜਾਉਂਦੇ ਆ, ਆਪਣੀ ਢੋਲਕੀ ਇੰਟਰਨੈਸ਼ਨਲ ਤੌਰ 'ਤੇ ਦੇ ਦਿੰਦੇ ਆ ਟਰੰਪ ਨੂੰ ਕਿ ਤੂੰ ਆ ਸਾਡੀ ਵਜਾ। ਅਤੇ ਉਹ ਵਜਨ ਵਜਾ ਦਾ ਪ੍ਰੋਗਰਾਮ ਜਿਹੜਾ ਨਾ ਉਹ ਚੱਲ ਰਿਹਾ, ਹਿਸਾਬ ਕਿਤਾਬ ਚੱਲ ਰਿਹਾ। ਅਤੇ ਉਹ ਹੁਣ ਆ ਕੇ ਕੋਸ਼ਿਸ਼ ਕਰ ਰਹੀ ਹੈ ਕਿ ਵੀ ਆਹ ਜਿਹੜਾ ਨਾ ਸਾਰਾ ਸਿਨੈਰੀਓ। ਹਾਲਾਂਕਿ ਯਕੀਨ ਕਰੋ ਕੱਲ੍ਹ ਮੈਂ ਔਰੀਆ ਮਕਬੂਲ ਜਾਨ ਸਾਹਿਬ ਦਾ ਪ੍ਰੋਗਰਾਮ ਸੁਣ ਰਿਹਾ ਸੀ ਮੈਂ ਵੀਲੌਗ, ਅਤੇ ਉਹਦੇ 'ਚ ਉਹਨਾਂ ਨੇ ਜੋ ਇਨਕਸ਼ਾਫਾਤ ਕੀਤੇ ਨੇ, ਜੋ ਹਿਸਟਰੀ ਤੋਂ ਔਰ ਜੋ ਆਉਣ ਵਾਲੀ ਪ੍ਰੈਡਿਕਸ਼ਨ ਹੈ, ਉਹ ਜੋ ਸੱਚੀਆਂ ਅਹਾਦੀਸ ਨੇ, ਅਹਾਦੀਸ ਮੁਬਾਰਕਾ ਤੋਂ ਜੋ ਉਹਨਾਂ ਨੇ ਪੇਸ਼ ਕੀਤਾ ਸਾਹਮਣੇ ਕਿ ਵੀ ਆਹ ਦਜਾਲ ਜਦੋਂ ਆਏਗਾ ਉਦੋਂ ਵੀ ਮੁਸਲਮਾਨਾਂ ਦਾ ਗਰੁੱਪ ਜਿਹੜਾ ਨਾ ਉਹ ਇੱਕ ਉਹਦੇ ਨਾਲ ਮਿਲ ਜਾਏਗਾ, ਔਰ ਉਹ ਕਹੇਗਾ ਕਿ ਵੀ ਸਾਨੂੰ ਪਤਾ ਕਿ ਕਾਫਰ, ਸਾਨੂੰ ਪਤਾ ਕਿ ਇਹ ਦਜਾਲ ਹੈ, ਲੇਕਿਨ ਅਸੀਂ ਆਪਣਾ ਜਿਹੜਾ ਨਾ ਉਹ ਖਾਣਾ ਪੀਣਾ, ਆਪਣੇ ਜਾਨਵਰਾਂ ਦਾ ਚਾਰਾ ਔਰ ਇਹ ਉਹ ਸਾਰਾ ਕੁਛ ਜਿਹੜਾ ਨਾ ਉਹ ਅਸੀਂ ਇਹ ਦੇਖੋ ਜਿਹੜਾ ਨਾ ਉਹ ਮਦਦ ਲੈ ਰਹੇ ਹਾਂ, ਹੋਰ ਐਸੀ ਕੋਈ ਗੱਲ ਨਹੀਂ, ਉਹਦੇ ਨਾਲ ਮਿਲ ਜਾਣਗੇ। ਤਾਂ ਉਹ ਬੜਾ ਇੱਕ ਜਿਹੜਾ ਨਾ ਔਰੀਆ ਮਕਬੂਲ ਜਾਨ ਸਾਹਿਬ ਨੇ ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ ਕਿ ਅੱਜ ਸਾਡੇ ਸਾਹਮਣੇ ਦੇਖ ਲਓ ਕੀ ਹੋ ਰਿਹਾ, ਕਿ ਜਿਹੜੇ ਜਾ ਕੇ ਇਹਨਾਂ ਨਾਲ ਮਿਲ ਰਹੇ ਆ ਉਹ ਤੁਸੀਂ ਕਹਿ ਲਓ ਕਿ ਦਜਾਲੀ ਆ, ਦਜਾਲ ਨਾਲ ਮਿਲ ਰਹੇ ਜਾ ਕੇ, ਔਰ ਉਹ ਬਹੁਤ ਬੜੀ ਜਿਹੜੀ ਹੈ ਨਾ ਉਹ ਤੁਸੀਂ ਕਹਿ ਲਓ ਕਿ ਇੱਕ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਐਸੀ ਗਲਤੀ ਕਰਨ ਜਾ ਰਿਹਾ ਜਿਹੜੀ ਕਿ ਪਤਾ ਨਹੀਂ ਹੁਣ ਕਰ ਚੁੱਕੇ ਨੇ, ਕਿ ਉਹਦਾ ਖਮਿਆਜ਼ਾ ਜਿਹੜਾ ਨਾ ਉਹ ਪੂਰੀ ਕੌਮ ਨੂੰ ਭੁਗਤਣਾ ਪੈਣਾ। ਕਿਉਂਕਿ ਦੇਖੋ ਆ 1 2 3 ਜਿਹੜੇ ਨਾ ਉੱਪਰ ਬੈਠੇ ਜਰਨੈਲ,
ਹਾਂ, ਇਹਨਾਂ ਦਾ ਨਹੀਂ ਹਿਸਾਬ, ਤੇ ਇਹਨਾਂ ਦੇ ਨਾਲ ਬਾਕੀ ਪੂਰੀ ਕੌਮ ਵੀ ਪੀਸੀ ਜਾਏਗੀ ਕਿ ਤੁਸੀਂ ਉੱਠ ਕੇ ਇhtਜਾਜ ਕਿਉਂ ਨਹੀਂ ਕੀਤਾ, ਤੁਸੀਂ ਰੋਕਿਆ ਕਿਉਂ ਨਹੀਂ ਇਹਨਾਂ ਨੂੰ ਕਿ ਬਈ ਅਸੀਂ ਇਹ ਕੰਮ ਨਹੀਂ ਕਰਨਾ। ਬਈ ਲੋਕਾਂ ਲੱਖਾਂ ਕਰੋੜਾਂ ਲੋਕ ਬਾਹਰ ਨਿਕਲ ਆਉਂਦੇ ਆ ਆਪਣੀ ਆਖਰਤ ਦੀ ਖਾਤਰ। ਹਾਂ, ਇੱਥੇ ਤੇ ਕਹਿੰਦੇ ਇਸਲਾਮੀ ਜਮਹੂਰੀਆ ਪਾਕਿਸਤਾਨ, ਹਰ ਦੂਜਾ ਮੌਲਵੀ ਇੱਥੇ ਜਿਹੜਾ ਆ ਕੇ ਕਹਿ ਰਿਹਾ ਹੁੰਦਾ ਕਿ ਬਈ ਅਸੀਂ ਆ ਇਸਲਾਮ ਦਾ ਬੋਲਬਾਲਾ ਕਰਨਾ, ਲੇਕਿਨ ਦੇਖ ਲਓ ਖਾਮੋਸ਼ ਸੁੱਤੇ ਪਏ ਆ ਸਾਰੇ, ਖਾਮੋਸ਼। ਔਰ ਕੌਮ ਵੀ ਬਿਲਕੁਲ ਜਿਹੜੀ ਹੈ ਨਾ ਉਹ ਡਰੀ ਪਈ ਆ। ਬਈ ਆਹ ਦੇਖੋ, ਆ ਤੁਹਾਡੀ ਆਖਰਤ ਦੇ ਸੌਦੇ ਹੋਣ ਲੱਗੇ ਆ ਇੱਥੇ। और औरिया मकबूल जान साहब ने की क्या, थोड़ी सी गल सुनो जरा ना दी। में जो सीरत में है हजरत अबू सईद खुदरी फरमाया कि मेरी उम्मत में 70,000 लोग दज्जाल का इत्तबा करेंगे, जिनके बदन पर सब चादरें होंगी। सीजान असाज यानी फारस का जो इलाका है वो सब, जबकि दूसरी तरफ जो हदीस है वो है स्याह परचम की कि जो दज्जाल के मुखालिफ होंगे। हजरत अबू हुरैरा से रिवायत है कि रसूल अकरम सल्लल्लाहु अलैहि वसल्लम फरमाया, खुरासान, सुनन तिरमिज़ी की हदीस, खुरासान से सियाह झंडे निकलेंगे, उन्हें कोई नहीं रोक सकेगा यहां तक कि उन्हें बैतुल मुक़द्दस में नस्ब कर दिया जाए। जो लोग इस सारे मामले के अंदर इस वक्त की सूरत में धोखा खा रहे हैं, उससे अंदाजा करें कि दज्जाल निकलेगा तो कुछ लोग ऐसे उसके साथ शामिल हो जाएंगे जो कहते होंगे कि हम गवाही देते हैं कि ये दज्जाल काफिर है, बस हम तो इसके इत्तेहादी के इसलिए बने हैं कि उसके खाने में से खाएं और उसके दरख्तों में अपने मवेशी चलाएं। चुनांचे जब अल्लाह का गज़ब नाज़िल होगा तो सब पर नाज़िल होगा। इस वक्त जो सूरत हाल है ये लश्कर प्रेपरेशन की सूरत हाल में, इस वक्त अगर आप इस लश्कर से निकल के की पहचान हो जाए आपको, वरना मुझे डर है कि कहीं वो ट्रंप के लश्कर में से उस लश्कर का हिस्सा न बन जाए कि जो बैदा के मकाम में धसा दिया जाए, उस लश्कर का सामना न कर लें कि जो वहां से भागे और फिर हम उसको उस 80 झंडों वाली सूरत हाल के अंदर वहां ना शामिल हो जाए। यानी ये ऐसा आलम है कि जिस वक्त हमें बिल्कुल इत्तला से अलहदा होने की जरूरत है। और इस सारे मामले से दुनिया में हजारों मुल्क अलहदा हो गए ना, हमारा गुजारा नहीं होगा। लेकिन इतना मुझे अंदाजा है कि इस वक्त ट्रंप जो कुछ कर रहा है और यहूदियों के साथ मिलकर कर रहा है, उस लश्कर को तरतीब दे रहा है तो जो लश्कर जो है वो कल को किसी न किसी तरह दज्जाल की आमद का जिक्र करेगा। भैया इत्थों तुसी अंदाजा कर लो आपके आसी कित्थे खड़े हैं इस टाइम। तुसी कह लो कि बिल्कुल दज्जाली फौज दे विच शामिल होण जा रहे आ उत्थे। आ जिहड़ा नितिन हरामजादा वा, बाबा जी कहंदे किन्नी वारी तैनूं समझाया, मैं कहा सॉरी, आ जिहड़ा नितिन हरामजादा नहीं, हरामदा जिहड़ा नितिन हरामदा दी जंग दे विच जा रहा, ਉਹਦੇ ਜਾ ਕੇ ਜਨਾਬ ਹੱਥ ਪੈਰ ਚੁੰਮਣਗੇ, ਉਹਦੇ ਨਾਲ ਰਲ ਕੇ ਤਾਂ ਉਹਨਾਂ ਨਾਲ ਲੜਨਗੇ ਜਿਨ੍ਹਾਂ ਨੇ ਹਮੇਸ਼ਾ ਉੱਥੇ ਜਿਹੜਾ ਨਾ ਉਹ ਜਹਾਦ ਜਾਰੀ ਰੱਖਣਾ। ਇਹ ਹਦੀਸ ਮੁਬਾਰਕਾ ਵੀ ਕਿ ਉੱਥੇ ਜਹਾਦ ਹਮੇਸ਼ਾ ਜਾਰੀ ਰਹੇਗਾ। ਹਾਂ, ਔਰ ਮੋਮਿਨ ਨੇ ਜਿਹੜੇ ਉਹ ਰਹੇ ਉਹਨਾਂ ਨਾਲ ਲੜਨਗੇ ਜਾ ਕੇ ਬਈ। ਔਰ ਆਪਣੇ ਇੱਧਰ ਉੱਧਰੋਂ ਕਹਿਲਵਾ ਰਿਹਾ ਲੋਕਾਂ ਨੂੰ। ਆਪ ਲੋਕ ਕਿਹੜੇ ਆ ਜਿਹੜੇ ਮੀਡੀਆ 'ਚ ਬੈਠੇ ਆ ਕਿ ਬਈ ਅਗਰ ਉਹਨਾਂ ਕੋਲ ਹਥਿਆਰ ਲੈਣ ਦੀ ਕੋਈ ਗੱਲ ਹੋਈ ਤਾਂ ਆਹ ਸਾਡੀ ਰੈੱਡ ਲਾਈਨ ਆ, ਇਹ ਨਹੀਂ ਅਸੀਂ ਹੋਣ ਦੇਣਾ। ਉਹਨਾਂ ਨਾਲ ਪਿੜਨ ਦੀ ਗੱਲ ਆਈ ਤੇ ਆਹ ਸਾਡੀ ਰੈੱਡ ਲਾਈਨ ਆ, ਇਹ ਅਸੀਂ ਨਹੀਂ ਕਰਾਂਗੇ ਕਿਸੇ। ਉਹ ਬਈ ਤੁਹਾਡੇ 'ਚ ਇੰਨੀ ਜੁਰਤ ਨਹੀਂ ਹੋਣੀ ਕਿ ਤੁਸੀਂ ਤੁਹਾਡੇ 'ਚ ਇੰਨੀ ਜੁਰਤ ਹੁੰਦੀ ਤੇ ਤੁਸੀਂ ਜਨਾਬ ਜਾ ਕੇ ਸ਼ਾਮਿਲ ਹੁੰਦੇ ਆਹ ਵੋਟ ਦੇ ਵਿੱਚ। ਤੁਸੀਂ ਪਹਿਲੇ ਇਨਕਾਰ ਨਾ ਕਰ ਦਿੰਦੇ। ਟਰੰਪ ਨੇ ਤਾਂ ਖੜਾ ਹੋ ਕੇ ਕਿਹਾ ਵਾ ਉੱਥੇ ਕਿ ਬਈ ਹਥਿਆਰ ਵੀ ਇਹਨਾਂ ਕੋਲ ਵਾਪਸ ਲੈਣੇ ਪੈਣੇ, ਉਹਨਾਂ ਨੂੰ ਖਤਮ ਵੀ ਕਰਨਾ ਪੈਣਾ, ਉਹਨਾਂ ਨੂੰ ਲੜਨਾ ਵੀ ਆ। ਤੁਸੀਂ ਸਾਰਾ ਕੁਝ ਜਾਣਦੇ ਬੁੱਝਦੇ ਹੋਏ ਤੁਸੀਂ ਦਜਾਲ ਦੇ ਸਾਥੀ ਬਣ ਰਹੇ ਹੋ। ਆਹ ਹੁਣ ਸੋਚਣਾ ਚਾਹੀਦਾ ਇਹਨਾਂ ਨੂੰ ਕਿ ਬਈ ਇਹ ਕਿੱਧਰ ਨੂੰ ਜਾ ਰਿਹਾ ਤੇ ਇਹਦਾ ਰਿਜ਼ਲਟ ਕੀ ਨਿਕਲੂਗਾ। ਆਹ ਤਾਂ ਅੱਲਾ ਮਾਫ ਕਰੇ, ਦੁਨੀਆ 'ਚ ਵੀ ਜ਼ਲਾਲਤ ਆ ਔਰ ਆਖਰਤ ਦੇ ਵਿੱਚ ਵੀ ਜ਼ਲਾਲਤ ਆ ਔਰ ਖੁਆਰੀ ਆ ਮੇਰੀ ਆ ਜੋ ਕਰਨ ਜਾ ਰਿਹਾ। ਔਰ ਇਹ ਕਹਿੰਦੇ ਸਾਡਾ ਤੇ ਇਹਨਾਂ ਨਾਲ ਕੋਈ ਤਾਲੁਕ ਨਹੀਂ ਬਈ। ਹਾਂ, ਇਹੋ ਜਿਹੇ ਕੰਮ ਦੇ ਵਿੱਚ ਅਸੀਂ ਨਹੀਂ, ਅਸੀਂ ਤਾਂ ਮਜ਼ੰਮਤ ਕਰ ਰਹੇ ਹਾਂ, ਖੁੱਲ੍ਹ ਕੇ ਕਰ ਰਹੇ ਹਾਂ ਕਿ ਬਈ ਆਹ ਫੈਸਲਾ ਵਾਪਸ ਲਓ, ਇਹ ਬਣਦਾ ਹੀ ਨਹੀਂ ਤੁਹਾਡਾ ਜਾਣਾ। ਅੱਜ ਇਨਕਾਰ ਕਰੋ, ਕੱਲ੍ਹ ਟਰੰਪ ਜਾਊਗਾ ਤੇ ਜਨਾਬ ਫਿਰ ਬਾਹਰ ਆਉਣਗੇ ਉਹ ਸਭ ਐਵੇਂ ਟਰੱਕ ਦੀ ਬੱਤੀ ਆ। ਅਸਲ 'ਚ ਕੰਮ ਉਹੀ ਆ ਕਿ ਇਹਨਾਂ ਨੂੰ ਸ਼ੌਕ ਆ ਕਿ ਭਾਈ ਢੋਲਕੀ ਸਾਡੀ ਵਜਾਓ ਅਤੇ ਸਾਨੂੰ ਡਾਲਰ ਦਿਓ ਔਰ ਸਾਡਾ ਹਿੱਸਾ ਰੱਖੋ। ਸਾਡੀ ਇੱਥੇ ਜਿਹੜੀ ਗੈਰ ਕਾਨੂੰਨੀ ਜਿਹੜੀ ਬਾਦਸ਼ਾਹਤ ਆ ਉਹਨੂੰ ਸਪੋਰਟ ਕਰੀ ਰੱਖੋ। ਉਹਨੂੰ ਟਰੰਪ ਬੈਠਾ ਸਪੋਰਟ ਕਰ ਰਿਹਾ, ਲੇਕਿਨ ਆਪਣੀ ਆਖਰਤ ਤਬਾਹ ਕਰ ਰਿਹਾ। ਬਈ ਆ ਸਾਰਿਆਂ ਨੂੰ ਇਹਦੇ ਖਿਲਾਫ ਜਿਹੜਾ ਨੇ ਆਵਾਜ਼ ਚੁੱਕਣੀ ਚਾਹੀਦੀ ਆ ਕਿ ਬਈ ਇਸ ਤੋਂ ਨਿਕਲੋ, ਬਾਹਰ ਨਿਕਲੋ। ਔਰ ਤੁਹਾਨੂੰ ਯਾਦ ਹੋਏਗਾ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ, ਜਿਹਨੂੰ 900 ਦਿਨਾਂ ਤੋਂ ਜ਼ਿਆਦਾ ਹੋ ਗਿਆ ਨਾ ਹੱਕ ਕੈਦ ਦੇ ਵਿੱਚ ਅਤੇ 100 ਦਿਨ ਉਹਨੂੰ ਹੋਣ ਵਾਲੇ ਆ ਕੈਦੇ ਤਨਹਾਈ ਦੇ ਵਿੱਚ ਬਿਲਕੁਲ ਪਾਬੰਦੀਆਂ ਮੁਲਾਕਾਤਾਂ 'ਤੇ ਵੀ ਉਹਨੂੰ ਅੰਦਰ। ਉਹ ਕੀ ਕਹਿੰਦਾ ਸੀ ਮੁਰਸ਼ਦ, ਯਾਦ ਕਰੋ। मुर्शद कहना सी कि इनको मौका मिले तो इसराइल को तस्लीम भी करेंगे, ये कश्मीर का सौदा भी करेंगे, ये अमेरिका के कहने पर सब कुछ करेंगे। आज देख लो वो बिल्कुल A to Z जेड़ा इमरान अहमद खान नियाजी ने जो कुछ किया वो जो पूरा हो रहा। ये नक रगड़ रहे ने, ये जनाब पूरे गुलामी का तोक इन्होंने अपने गले 'ਚ पा रहा।
ਔਰ ਗੁਲਾਮੀ ਦਾ ਤੋਕ ਢੋਲਕੀ ਵਜਾ ਕੇ ਪੂਰੇ ਜਹਾਨ ਨੂੰ ਦੱਸ ਰਹੇ ਨੇ ਕਿ ਦੇਖੋ ਅਸੀਂ ਜਨਾਬ ਦਜਾਲੀ ਦੇ ਨਾਲ ਹੀ ਅਸੀਂ ਦਜਾਲੀ ਹੋ ਗਏ, ਬਿਲਕੁਲ ਦਜਾਲੀ ਫੋਰਸਾਂ ਦੇ ਨਾਲ ਮਿਲ ਕੇ ਦਜਾਲੀ ਪ੍ਰੋਗਰਾਮ ਹੋ ਗਏ। ਇਹ ਉਹੀ ਲੋਕ ਆ ਯਕੀਨ ਕਰੋ ਜਿਨ੍ਹਾਂ ਨੇ ਅੱਜ ਦਜਾਲ ਨਿਕਲ ਆਇਆ, ਦਜਾਲ ਟਰੰਪ ਤੋਂ ਜ਼ਿਆਦਾ ਪਾਵਰਫੁਲ ਹੋਣਾ, ਫਿਰ ਕੀ ਕਹਿਣਗੇ, ਇੱਦਾਂ ਹੀ ਕਰਨਗੇ ਕਿ ਜੀ ਉਹ ਟਰੰਪ ਸਾਨੂੰ ਮਾਰੇਗਾ, ਜੀ ਦਜਾਲ ਸਾਨੂੰ ਮਾਰੇਗਾ, ਇਸ ਕਰਕੇ ਅਸੀਂ ਉਹਦੇ ਨਾਲ ਹੀ ਸ਼ਾਮਲ ਹੋ ਗਏ। ਯਾਰ ਆਹ ਗੱਲ ਹੈ ਕਰਨ ਦੀ ਯਾਰ, ਐਸੀ ਬਗੈਰਤੀ ਬੇਸ਼ਰਮੀ